ਅਗਲੀ ਗੱਲ ਕਰੀਏ ਜਲੰਧਰ ਜਿੱਤ ਦੇ ਨਾਲ ਹੀ ਸੰਬੰਧਿਤ ਕਾਫੀ ਕੁਛ ਜਿਹੜਾ ਉਹ ਜੁੜਿਆ ਆ। ਜਲੰਧਰ ਜਿੱਤ ਤੋਂ ਬਾਅਦ ਚ ਆਪ ਨੇ ਪੰਜਾਬ ਨੂੰ ਬਿਜਲੀ ਮਹਿੰਗੀ ਕਰਕੇ ਕਹਿੰਦੇ ਦੇ ਦਿੱਤਾ ਜੀ ਤੋਹਫਾ। ਹਾਂ, ਬਿਲਕੁਲ ਇਹ ਵੱਡਾ ਝਟਕਾ ਏ, ਪਰ ਮਾਨ ਸਾਹਿਬ ਕਹਿੰਦੇ ਚਿੰਤਾ ਨਾ ਕਰਿਓ ਝਟਕਾ ਅਸੀਂ ਸਹਿ ਲਾਂਗੇ। ਹੂੰ। ਬਕਾਇਦਾ ਤੌਰ ਤੇ ਇੱਕ ਪਾਸੇ ਝੋਨੇ ਦੀਆਂ ਤਰੀਕਾਂ ਦਾ ਐਲਾਨ ਕੀਤਾ ਕਿ 4 ਪੜਾਅ 'ਚ ਝੋਨੇ ਲਾਉਣ ਦੀ ਉਹ ਹੈ, ਕਹਿੰਦੇ ਜੀ ਤਾਂ ਕਿ ਪਾਣੀ ਬਚ ਸਕੇ ਤੇ ਬਿਜਲੀ ਸਾਰਿਆਂ ਨੂੰ ਮਿਲ ਸਕੇ। ਸਭ ਤੋਂ ਪਹਿਲਾਂ ਕਹਿੰਦੇ 10 ਤਰੀਕ ਨੂੰ ਜਿਹੜਾ ਝੋਨਾ ਲਾਉਣ ਦੀ 10 ਜੂਨ ਤੋਂ ਹੈ ਜੀ, ਉਹ ਸਿਰਫ਼ ਤੇ ਸਿਰਫ਼ ਜਿਹੜੇ ਕੰਡਿਆਲੀ ਤਾਰ ਦੇ ਪਾਰ ਹੈ ਸਾਡਾ, ਸਰਹੱਦ ਦੇ ਉੱਤੇ ਜਿਹਨਾਂ ਜਿੱਥੇ ਕੰਡਿਆਲੀ ਤਾਰ ਲੱਗੀ ਆ, ਉਹਦੇ ਪਾਰ ਵਾਲੇ ਜਿਹੜੇ ਉਹਨੇ ਕਹਿੰਦੇ ਕਿ ਉਹਨਾਂ ਨੂੰ ਦਿਨ ਦੇ ਵਿੱਚ ਬਿਜਲੀ ਦੇਣੀ ਪੈਣੀ ਹੈ ਕਿਉਂਕਿ ਰਾਤ ਨੂੰ ਉਹ ਜਾ ਨਹੀਂ ਸਕਦੇ। ਇਸ ਲਈ ਕਹਿੰਦੇ ਕਿ ਉੱਥੇ ਸਭ ਤੋਂ ਪਹਿਲਾਂ ਝੋਨਾ ਲੱਗੂ, ਫਿਰ ਬਾਕੀ ਜ਼ਿਲ੍ਹੇ, ਫਿਰ ਅਗਲੇ ਪੜਾਅ 'ਚ ਬਾਕੀ ਜ਼ਿਲ੍ਹੇ। ਸੋ ਇਸ ਤਰ੍ਹਾਂ 4 ਪੜਾਵਾਂ 'ਚ ਪੰਜਾਬ ਨੂੰ ਵੰਡ ਕੇ 21 ਜੂਨ ਤੱਕ ਝੋਨਾ ਲਾਉਣ ਦੀ ਮਤਲਬ ਕਿ ਤਰੀਕਾਂ ਐਲਾਨੀਆਂ ਤਾਂ ਕਿ ਬਿਜਲੀ, ਕਿਉਂਕਿ ਬਿਜਲੀ ਦੀ ਕਿੱਲਤ ਹੈਗੀ ਆ ਤੇ ਇਹਦੇ ਨਾਲ ਪੰਜਾਬ ਨੂੰ 2-4 ਹੋਣਾ ਪੈਣਾ, ਚਾਹੇ ਇਹ 4 ਪੜਾਵਾਂ 'ਚ ਵੀ ਵੰਡ ਲਿਆ ਤਾਂ ਵੀ। ਪਰ ਦੂਸਰੇ ਪਾਸੇ ਜਲੰਧਰ ਜ਼ਿਮਨੀ ਚੋਣ ਜਿੱਤਦਿਆਂ ਹੀ ਮਾਨ ਸਰਕਾਰ ਨੇ ਪੰਜਾਬ ਵਾਸੀਆਂ ਨੂੰ, ਚਾਹੇ ਉਹ ਘਰੇਲੂ ਬਿਜਲੀ ਹੈ, ਚਾਹੇ ਉਹ ਦੁਕਾਨੀ ਬਿਜਲੀ ਹੈ, ਚਾਹੇ ਉਹ ਇੰਡਸਟਰੀ ਦੀ ਬਿਜਲੀ ਹੈ, ਸਾਰਿਆਂ ਨੂੰ ਜੀ ਝਟਕਾ ਦਿੱਤਾ ਔਰ ਚੰਗਾ ਝਟਕਾ ਦਿੱਤਾ, ਦੂਰਾ ਝਟਕਾ ਵੀ ਹੈ ਕਈ ਥਾਂ ਤਾਂ। ਬਿਜਲੀ ਦੀ ਪ੍ਰਤੀ ਯੂਨਿਟ ਵੀ ਰੇਟ ਮਹਿੰਗਾ ਹੋ ਗਿਆ ਤੇ ਫਿਕਸ ਚਾਰਜ ਵੀ ਮਹਿੰਗੇ ਹੋ ਗਏ। ਘਰੇਲੂ ਬਿਜਲੀ ਦਾ ਰੇਟ 70 ਪੈਸੇ ਤੱਕ ਤੇ ਇੰਡਸਟਰੀ ਦਾ ਰੇਟ 50 ਪੈਸੇ ਪ੍ਰਤੀ ਯੂਨਿਟ ਤੱਕ ਵੱਧ ਗਿਆ ਤੇ ਫਿਕਸ ਚਾਰਜ ਵੀ ਵੱਧ ਗਏ। ਬੇਸ਼ੱਕ ਭਗਵੰਤ ਮਾਨ ਹੋਰਾਂ ਨੇ ਚਿੱਚੇ ਤੌਰ ਤੇ ਆਪ ਵੀਡੀਓ ਜਾਰੀ ਕਰਕੇ, ਸੁਨੇਹਾ ਜਾਰੀ ਕਰਕੇ ਅਪੀਲ ਕੀਤੀ ਆ ਕਿ ਫਿਕਰ ਨਾ ਕਰਿਓ, ਜਿਨ੍ਹਾਂ ਨੂੰ 300 + 300 ਇੱਕ ਬਿੱਲ ਦੇ ਵਿੱਚ 600 ਯੂਨਿਟ ਮਾਫ ਹੈ, ਉਹਨਾਂ ਦੇ ਉੱਤੇ ਅਸਰ ਨਹੀਂ ਪਊਗਾ, ਉਹਨਾਂ ਦੀ ਉਹ ਉਸੇ ਤਰ੍ਹਾਂ ਬਰਕਰਾਰ ਰਹੂਗੀ। ਜਾਂ ਫਿਰ ਮਤਲਬ ਕਿ ਜਿਹੜਾ ਵਾਧਾ ਹੈ ਜੀ ਉਹ ਅਸੀਂ ਸਹਿਣ ਕਰਾਂਗੇ। ਜਦੋਂ ਕਿ ਮੈਂ ਦੇਖ ਰਿਹਾ ਸੀਗਾ ਕਿ ਕੁਝ ਦੇ ਵਿੱਚ ਇਹ ਵੀ ਹਵਾਲਾ ਆ ਰਿਹਾ, ਕੁਝ ਮਾਹਿਰਾਂ ਦਾ ਇਹ ਵੀ ਮੰਨਣਾ ਕਿ ਜਿਹੜਾ 600 ਯੂਨਿਟ ਵਾਲਾ ਉਹਦੇ ਵਿੱਚ 200 ਯੂਨਿਟ ਪਹਿਲਾਂ ਵੀ ਮਾਫ ਹੁੰਦੀ ਸੀ, 400 ਯੂਨਿਟ ਤੇ ਉਹ ਤੋਂ ਬਾਅਦ ਵਾਲਾ ਜਿਹੜਾ ਉੱਪਰ ਰੇਟ ਸੀ ਉਹ 2.5 ਰੁਪਏ ਵਾਲਾ ਜਿਹੜਾ ਯੂਨਿਟ ਵਾਲਾ ਰੇਟ ਸੀ, ਉਹ ਚੰਨੀ ਵੱਲੋਂ ਦਿੱਤੀ ਸਬਸਿਡੀ ਸੀ ਜਿਹੜੀ ਹੁਣ ਵੀ ਬਰਕਰਾਰ ਹੈ। ਇਸ ਲਈ ਇਸ ਹਵਾਲੇ ਨਾਲ ਵੀ ਕਈ ਤਰ੍ਹਾਂ ਨੇ ਬਚਣਾ, ਉਹ ਵੀ ਇੱਕ ਹਵਾਲਾ ਹੈਗਾ। ਪਰ ਜਿਹੜੇ ਅੱਗੇ ਜਾ ਕੇ ਜਿਵੇਂ 7 ਕਿਲੋਵਾਟ ਵਾਲਿਆਂ ਲਈ ਹੈ, ਉਹਨਾਂ ਲਈ ਜਾਂ 5 ਕਿਲੋਵਾਟ ਤੋਂ ਉੱਪਰ ਵਾਲਿਆਂ ਲਈ ਹੈ, ਉਹਨਾਂ ਦੇ ਲਈ ਫਿਕਸ ਚਾਰਜ ਸਿੱਧਾ ਹੀ 15 ਰੁਪਏ ਤੋਂ ਵਧਾ ਕੇ ਜਿਵੇਂ ਮਤਲਬ ਕਿ ਵੱਧ ਰੇਟ ਕਰ ਦਿੱਤਾ ਗਿਆ। ਸੋ ਇਸ ਹਵਾਲੇ ਨਾਲ ਵੀ ਖਾਸੀ ਚਰਚਾ ਕਿ ਭਾਈ ਇਹ ਰੇਟ ਇਹਨਾਂ ਨਾਲ ਕਿਉਂ ਵਧਾਇਆ, ਕਿਉਂਕਿ ਜਿਹੜਾ ਹੁਣ ਜਿਵੇਂ ਪ੍ਰਤੀ ਯੂਨਿਟ ਦੇ ਹਿਸਾਬ ਨਾਲ 0 ਤੋਂ 100 ਤੱਕ ਰੇਟ ਵਧਾਤਾ, ਜਿਵੇਂ ਪਹਿਲਾਂ 3 ਰੁਪਏ 50 ਪੈਸੇ ਸੀ, ਹੁਣ 4 ਰੁਪਏ 19 ਪੈਸੇ ਪ੍ਰਤੀ ਯੂਨਿਟ ਹੋ ਗਿਆ। 100 ਤੋਂ ਉੱਪਰ ਜਾ ਕੇ 5 ਰੁਪਏ 84 ਪੈਸੇ ਸੀ, ਹੁਣ 6 ਰੁਪਏ 64 ਪੈਸੇ ਹੋ ਗਿਆ। ਇਸੇ ਤਰ੍ਹਾਂ 2 ਤੋਂ ਲੈ ਕੇ 7 ਕਿਲੋਵਾਟ ਤੱਕ ਵਾਲਿਆਂ ਲਈ 100 ਯੂਨਿਟ ਪਹਿਲਾਂ 3 ਰੁਪਏ 74 ਪੈਸੇ ਸੀ, ਹੁਣ ਉਹ 4 ਰੁਪਏ 44 ਪੈਸੇ ਹੋ ਗਿਆ। 100 ਤੋਂ ਉੱਪਰ ਵਾਲਿਆਂ ਲਈ 5 ਰੁਪਏ 84 ਪੈਸੇ ਸੀ, ਹੁਣ 6 ਰੁਪਏ 64 ਪੈਸੇ ਹੋ ਗਿਆ। ਸੋ ਇਸ ਤਰ੍ਹਾਂ ਇਹ ਰੇਟ ਵੱਧ ਗਏ, ਮਤਲਬ ਤੇ ਫਿਕਸ ਚਾਰਜ ਵੀ ਪੱਕੇ ਹੀ ਵੱਧ ਗਏ। ਤੇ ਪੱਕੇ ਫਿਕਸ ਚਾਰਜ ਵਧਾਉਣ ਨਾਲ ਜਾਂ ਇੰਡਸਟਰੀ ਦਾ ਵਧਾਉਣਾ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ। ਮੈਂ ਸਿੰਪਲ ਜੀ ਇੱਕ ਉਦਾਹਰਨ ਦਿੰਦਾ, ਠੀਕ ਹੈ। ਜਿਹੜਾ ਮਤਲਬ ਕਿ ਕੋਈ ਉਦਯੋਗਿਕ ਘਰਾਣਾ ਹੁਣ ਤੱਕ ਮਤਲਬ ਕਿ 4 ਲੱਖ ਯੂਨਿਟ ਬਿਜਲੀ ਦਾ ਖਪਤ ਕਰਦਾ ਇੱਕ ਬਿੱਲ ਸਰਕਲ ਦੇ ਵਿੱਚ, ਉਹਦਾ ਬਿੱਲ ਹੁਣ ਸਿੱਧਾ 2,75,000 ਤੱਕ ਵੱਧ ਜਾਣਾ। ਠੀਕ ਹੈ। ਇੱਥੋਂ ਅੰਦਾਜ਼ਾ ਲਾ ਲਓ ਕਿ ਜਿਹੜਾ ਮਤਲਬ ਕਿ 4 ਲੱਖ ਯੂਨਿਟਾਂ ਦਾ ਬਿਜਲੀ ਦਾ ਮਤਲਬ ਵਰਤੋਂ ਕਰਦਾ ਹੈ ਇੰਡਸਟਰੀਲਿਸਟ, ਉਹਦੇ ਬਿਜਲੀ ਦੇ ਬਿੱਲ ਦੇ ਵਿੱਚ ਹੈ ਨਾ ਹੁਣ ਸਿੱਧਾ ਮਤਲਬ 2,75,000 ਤੱਕ ਦੋ ਬਿੱਲ ਵਧਣ ਦਾ ਮਤਲਬ ਕਿ ਅੰਦਾਜ਼ਾ ਲਾਇਆ ਜਾਂਦਾ। ਤੋ ਇੱਥੇ ਹਿਸਾਬ ਲਾਓ ਕਿ ਫਿਰ ਦੁਕਾਨਦਾਰ ਦੇ ਉੱਤੇ ਕਿੱਡੀ ਬੜੀ ਮਾਰ ਪੈਣੀ, ਛੋਟੇ ਕਾਰੋਬਾਰੀਆਂ ਤੇ ਕਿੱਡੀ ਬੜੀ ਮਾਰ ਪੈਣੀ, ਔਰ ਘਰੇਲੂ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਜੀ ਕਿ ਤੁਸੀਂ ਮੁਫਤ ਵਾਲਿਆਂ ਦੇ ਵਿੱਚ ਨਹੀਂ ਆਉਂਦੇ, ਉਹਨਾਂ ਤੇ ਵੀ ਮਾਰ ਪੈਣੀ। ਪਰ ਜਿਹੜੇ 600 ਤੋਂ ਉੱਪਰ ਜਾਣੇ ਉਹਨਾਂ ਨੂੰ ਵੀ ਇੱਕ ਵਾਰ ਝਟਕਾ ਲੱਗਣਾ। ਤੋ ਬੇਸ਼ੱਕ ਮਾਨ ਸਰਕਾਰ ਕਹਿ ਰਹੀ ਹੈ ਕਿ ਜਿਹੜੇ 600 ਵਾਲੇ ਨੇ ਉਹਨਾਂ ਤੇ ਅਸਰ ਨਹੀਂ ਪੈਣ ਦਿਆਂਗੇ, ਉਹਨਾਂ ਦਾ ਅਸੀਂ ਸਾਰਾ ਖਰਚਾ ਝੱਲਾਂਗੇ। ਸੋ ਇਹ ਉਸੇ ਤਰ੍ਹਾਂ ਦਾ ਜਿਵੇਂ ਉਹ ਕਹਿੰਦੇ ਸੀ ਕਿ ਦਿੱਲੀ ਨਾਲ ਜਿਹੜੇ ਕਿਸਾਨਾਂ ਦੇ ਪੈਸੇ ਨਹੀਂ ਦਿੱਤੇ ਉਹ ਅਸੀਂ ਪੂਰੇ ਕਰਕੇ ਦੇਵਾਂਗੇ MSP ਵਾਲੇ, ਪਰ ਉੱਥੇ ਵੀ ਉਸ ਮਸਲੇ 'ਚ ਰੌਲਾ ਪੈ ਰਿਹਾ ਕਿ ਜੀ ਐਲਾਨ ਹੀ ਰਹਿ ਜਾਂਦੇ ਨੇ, ਹਕੀਕਤ 'ਚ ਜੇ ਪੂਰੀ ਤਰ੍ਹਾਂ ਨਹੀਂ ਬਦਲਦੇ। ਇਸ ਲਈ ਇਹ ਸਵਾਲ ਖੜੇ ਨੇ। ਸੋ ਪੰਜਾਬ ਨੂੰ ਬਿਲਕੁਲ ਜੀ, ਪੰਜਾਬ ਵਾਸੀਆਂ ਨੂੰ ਬਿਲਕੁਲ ਜਲੰਧਰ ਜ਼ਿਮਨੀ ਚੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਬਿਜਲੀ ਦੇ ਰੇਟ ਮਹਿੰਗੇ ਕਰਕੇ ਇੱਕ ਝਟਕੇ ਵਾਲਾ ਤੋਹਫਾ ਹੀ ਦਿੱਤਾ। ਜੀ ਜੀ ਜੀ। ਅਗਲੀ ਗੱਲ ਕਰੀਏ, ਕਾਂਗਰਸ ਵਾਲੇ ਅਕਸਰ ਕੁਛ ਨਾ ਕੁਛ ਇਦਾਂ ਦਾ ਜਿਹੜਾ ਉਹ ਬਿਆਨ ਦਿੰਦੇ ਆ ਜਿਹਦਾ ਮੋਦੀ ਨੇ ਬਹੁਤ ਵਾਰੀ ਜਿਹੜਾ ਉਹ ਫਾਇਦਾ ਜਿਹੜਾ ਚੱਕਿਆ ਕਈ ਇਲੈਕਸ਼ਨਾਂ ਦੇ ਵਿੱਚ।